ਦਰਸ਼ਕੋ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ ਜੀ। ਡਾਕਟਰ ਸਾਹਿਬ ਸਾਡਾ ਅਗਲਾ ਫੇਸਬੁੱਕ ਮੈਸੇਜ ਜਸਪ੍ਰੀਤ ਸਿੰਘ ਜੀ ਦਾ ਆਇਆ ਹੈ। ਇਹ ਲਿਖਦੇ ਹਨ, ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਨਸ਼ਾ ਪੰਜਾਬ 'ਚ ਪੈਦਾ ਨਹੀਂ ਹੁੰਦਾ, ਪਰ ਸ਼ਰਾਬ ਦੀਆਂ ਕਈ ਫੈਕਟਰੀਆਂ ਇੱਥੇ ਨੇ। ਹਰ ਪਿੰਡ 'ਚ ਇਹਨਾਂ ਨੇ ਠੇਕਾ ਖੋਲਿਆ ਹੈ। ਕਿ ਉਹਨਾਂ ਦੇ ਲਾਇਸੈਂਸ ਅਫਗਾਨਿਸਤਾਨ ਜਾਂ ਪਾਕਿਸਤਾਨ ਨੇ ਜਾਰੀ ਕੀਤੇ ਨੇ? ਇਹ ਸਵਾਲ ਚੁੱਕੋ ਜੀ। ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ। ਵੀਰ ਜਸਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਲਿਖਿਆ ਜੀ, 2-3 ਲਾਈਨਾਂ 'ਚ ਉਹਨਾਂ ਨੇ ਪਤੇ ਦੀ ਗੱਲ ਕੀਤੀ ਹੈ, ਕਿਉਂਕਿ ਲਗਾਤਾਰਤਾ ਨਾਲ ਜਿਹੜਾ ਹੁਣ ਅਕਾਲੀਆਂ ਨੇ ਪਹਿਲਾਂ ਤਾਂ ਬੜਾ ਧੂਮ ਧੜੱਕੇ ਨਾਲ ਅਨੰਦਪੁਰ ਸਾਹਿਬ ਜਿਹੜਾ ਫਤਿਹਗੜ੍ਹ ਸਾਹਿਬ ਜੋੜ ਮੇਲੇ ਦੇ ਉੱਤੇ ਬਿਆਨਬਾਜ਼ੀ ਕੀਤੀ, ਅਸੀਂ ਇੰਨੀ ਤਰੀਕ ਤੋਂ ਧਰਨਾ ਦਿਆਂਗੇ, ਇੰਨੇ ਧਰਨੇ ਦਿਆਂਗੇ। ਬਾਦਲ ਨੇ ਕਿਹਾ ਮੈਂ ਬੈਠਾਂਗਾ, ਛੋਟਾ ਬਾਦਲ ਬੈਠੇਗਾ, ਇੱਥੇ ਦਿਆਂਗੇ। ਚੰਡੀਗੜ੍ਹ 'ਚ ਮੀਟਿੰਗ ਰੱਖੀ, ਉੱਥੇ ਹੀ ਫੂਕ ਨਿਕਲ ਗਈ ਇਹਨਾਂ ਦੀ। ਉਹ ਜਿਹੜਾ ਇਹਨਾਂ ਦਾ ਸੀਨੀਅਰ ਲੀਡਰ ਹੈ ਢੀਂਡਸਾ, ਉਹੀ ਚੈਲੰਜ ਕਰ ਰਿਹਾ। ਉਹਨੇ ਕਿਹਾ ਜੀ ਤੁਸੀਂ ਇਹ ਸਰਕਾਰ 'ਚ ਇੱਥੇ ਸ਼ਾਮਲ ਹੋ, ਬਾਰਡਰ ਦੇ ਉੱਤੇ BSF ਹੈ ਜਿਹੜੀ ਸੈਂਟਰ ਦੇ ਥੱਲੇ ਹੈ, ਇਹ ਤਾਂ ਸਿੱਧੀ ਟਕਰਾਅ ਦੀ ਲਾਈਨ ਹੈ। ਫਿਰ ਉਹਨਾਂ ਨੇ ਕਿਹਾ ਜੀ ਨਹੀਂ ਜਿਹੜੇ ਸੀਨੀਅਰ ਨੇ ਉਹ ਬਾਦਲ ਨਹੀਂ ਜਾਏਗਾ, ਛੋਟਾ ਬਾਦਲ ਨਹੀਂ ਜਾਏਗਾ, ਉਹ ਅਕਾਲੀ ਦਲ ਦਾ ਪ੍ਰਧਾਨ ਦੇ ਨਾਤੇ। ਬਾਦਲ ਨੇ ਗੋਲ ਮੋਲ ਗੱਲ ਕੀਤੀ ਜੀ ਪ੍ਰਧਾਨ ਹੈ ਉਹ ਜਾ, ਸਾਡੀ ਕੋਈ ਟੱਕਰ BSF ਨਾਲ ਜਾਂ ਸੈਂਟਰ ਨਾਲ ਥੋੜ੍ਹੀ ਹੈ, ਅਸੀਂ ਤਾਂ ਉਹ ਜਾਗ੍ਰਿਤੀ ਪੈਦਾ ਕਰਾਂਗੇ। ਸੋ ਇੱਕ ਪਾਸੇ ਤਾਂ ਉਹਨਾਂ ਨੇ ਆਪਣੇ ਪਹਿਲੇ ਸਟੈਪ ਨਾਲ ਹੀ ਪਹਿਲਾਂ ਉਹ ਗੱਲ, ਪੰਜਾਬੀ ਦਾ ਇੱਕ ਅਖਾਣ ਹੈ ਕਿ ਵੀ ਕਿਸੇ ਨੇ ਬੜਕ ਮਾਰੀ, ਉਹਨੇ ਕਿਹਾ ਅੱਛਾ ਕੀ ਹੈ ਇਹ ਸ਼ੇਰ ਦੇ ਪੁੱਤ ਹੁੰਦੇ ਆ ਜੀ, ਅਸੀਂ ਸਾਨ ਹੁੰਦੇ ਆ ਨਾ ਸ਼ੇਰ ਦੇ ਜੀ। ਹਾਂਜੀ, ਫਿਰ ਜਦੋਂ ਬਹਿ ਗਿਆ ਉਹ, ਇਹਨੂੰ ਪੰਜਾਬੀ 'ਚ ਮੋਕ ਮਾਰਨਾ ਸ਼ਬਦ ਕਹਿੰਦੇ ਨੇ, ਉਹ ਕਹਿੰਦਾ ਜੀ ਇਹ ਕੀ ਹੈ? ਕਹਿੰਦਾ ਜੀ ਅਸੀਂ ਗਾਂ ਦੇ ਜਾਏ ਹਾਂ ਜੀ। ਹੁਣ ਉਹੀ ਸਾਨ ਵੀ ਗਾਂ ਦਾ ਪੁੱਤਰ ਹੀ ਹੁੰਦਾ ਜਾਇਆ, ਪਰ ਜਦੋਂ ਹੁਣ ਤੁਸੀਂ ਭਗੌੜੇ ਹੋ ਤੇ ਫਿਰ ਤੁਸੀਂ ਹੁਣ ਗਊ ਦੇ ਜਾਏ ਬਣ ਗਏ ਹੋ, ਵਿਚਾਰੇ ਬਣ ਗਏ। ਸੋ ਅਸੀਂ ਸਮਝਦੇ ਹਾਂ ਵੀ ਇੱਕ ਪਾਸੇ ਤਾਂ ਇਹ ਹੈ, ਪਰ ਕਿਉਂਕਿ BJP ਨੂੰ ਵੀ ਲੱਗਦਾ ਹੈ ਕਿ ਵੀ ਇਸ ਸਾਰੇ ਨੂੰ ਨਾਲ ਹੀ ਰਾਜਸਥਾਨ ਤੋਂ ਖਬਰ ਆ ਗਈ, ਅੱਜ ਦੀ ਲੱਗੀ ਹੈ ਕਿ ਜੀ ਰਾਜਸਥਾਨ ਸਰਕਾਰ ਨੇ 1-to-1 ਮੀਟਿੰਗ ਦੇ ਨਾਲ ਕਿਹਾ ਕਿ ਜੀ ਅਸੀਂ ਅਗਲੇ 2015 ਅਪ੍ਰੈਲ ਤੱਕ ਜਿਹੜੇ ਪੰਜਾਬ ਨਾਲ ਲੱਗਦੇ ਏਰੀਏ ਨੇ ਭੁੱਕੀ ਦੇ ਠੇਕੇ, ਕਿਉਂਕਿ ਰਾਜਸਥਾਨ ਦੇ ਵਿੱਚ ਖੇਤੀਬਾੜੀ ਵੀ ਹੁੰਦੀ ਹੈ, ਦੁਨੀਆ 'ਚ ਇਹ ਵੀ ਕਿਤੇ ਹੋਰ ਨਹੀਂ ਕਿਸੇ ਦੇ ਹਿੱਸੇ ਨਹੀਂ ਆਇਆ। ਔਰ ਅਸੀਂ ਸਮਝਦੇ ਹਾਂ ਵੀ UN ਨੇ ਵੀ ਕਦੇ ਦਾ ਨੋਟਿਸ ਨਹੀਂ ਲਿਆ ਜੀ ਕਿ ਦੁਨੀਆ ਦਾ ਕੋਈ ਹੋਰ ਦੇਸ਼ ਨਹੀਂ ਹੈ ਜਿੱਥੇ ਕਿ ਜਿਹੜੀ ਅਫੀਮ ਦੀ ਖੇਤੀ ਜਿਹੜੀ ਹੈ ਉਹ ਲੀਗਲ ਹੁੰਦੀ ਹੋਏ। UP ਦਾ ਕੁਝ ਹਿੱਸਾ ਹੈ ਜਿੱਥੇ ਇਹਨਾਂ ਨੇ ਰੱਖਿਆ ਹੋਇਆ ਹੈ, ਹਿਮਾਚਲ ਦੇ ਵਿੱਚ ਹੈ, ਸ਼ਾਇਦ ਉੱਤਰਾਖੰਡ 'ਚ ਵੀ ਹੈ, ਬਟ ਰਾਜਸਥਾਨ 'ਚ ਜ਼ਾਹਰ ਹੈ। ਔਰ ਜਿਹੜੀ ਪੰਜਾਬ ਨਾਲ ਲੱਗਦੇ ਉਹਨਾਂ ਦੇ ਗੰਗਾਨਗਰ, ਹਨੂਮਾਨਗੜ੍ਹ, ਦੂਸਰੇ ਜ਼ਿਲ੍ਹੇ ਨੇ, ਉੱਥੋਂ 350 ਕਰੋੜ ਦਾ ਜਿਹੜਾ ਰੈਵਨਿਊ ਉਹ ਸਿਰਫ ਉੱਥੇ ਦੁਕਾਨਾਂ ਤੇ ਭੁੱਕੀ ਹਰ ਥਾਂ ਤੇ ਠੇਕੇ। ਔਰ ਕਈ ਪੰਜਾਬ ਦੇ ਲੋਕ ਜਿਹੜੇ ਨੇ ਇੰਨੇ ਕੁ ਐਡਿਕਟ ਕਰ ਦਿੱਤੇ ਨੇ, ਉੱਥੇ ਜਾ ਕੇ ਰਹਿਣ ਹੀ ਲੱਗ ਗਏ ਨੇ, ਉੱਥੇ ਜਾ ਕੇ ਉਹ ਲੇਬਰ ਕਰਦੇ ਔਰ ਉੱਥੇ ਹੀ ਜਿਹੜੇ ਨੇ ਉਹ ਫੀਮੀ ਹੋਏ ਹੁੰਦੇ ਨੇ। ਤਾਂ ਉਹਨਾਂ ਨੇ ਕਿਹਾ ਜੀ ਅਸੀਂ ਅਪ੍ਰੈਲ ਤੱਕ ਇਸ ਨੂੰ ਕਰ ਦਿਆਂਗੇ ਖਤਮ। ਪਰ ਜਿਹੜੀ ਗੱਲ ਵੱਲ ਜਸਪ੍ਰੀਤ ਸਿੰਘ ਨੇ ਇਸ਼ਾਰਾ ਕੀਤਾ ਹੈ ਕਿ ਵੀ ਇਹਨਾਂ ਨੇ ਸਾਰਾ ਦੋਸ਼ ਜਿਹੜਾ ਧਰਨਿਆਂ ਦੇ ਨਾਂ ਥੱਲੇ ਵੀ ਆਪਣੀ ਜ਼ਿੰਮੇਵਾਰੀ ਤੋਂ ਬਚ ਕੇ ਇੱਕ ਤਾਂ ਸੈਂਟਰ ਵੱਲ ਪਾਉਣਾ ਚਾਹੁੰਦੇ ਨੇ, ਦੂਜਾ ਪਾਕਿਸਤਾਨ ਦੇ ਖਾਤੇ 'ਚ ਪਾਉਣਾ ਚਾਹੁੰਦੇ। ਪਰ ਹਕੀਕਤ ਇਹ ਹੈ ਵੀ ਜਿਸ ਕੇਸ ਦੇ ਵਿੱਚ ਭੋਲੇ ਦੇ, ਜਗਦੀਸ਼ ਭੋਲੇ ਦੇ, ਵਿਕਰਮਜੀਤ ਮਜੀਠੀਆ ਦਾ ਨਾਮ ਵੱਜਦਾ ਹੈ ਜਾਂ ਜਿਹਦੇ ਕਰਕੇ ਉਸ ਨੂੰ ਡਰੱਗ ਐਨਫੋਰਸਮੈਂਟ ਵਾਲਿਆਂ ਨੇ ਸੱਦਿਆ, ਉਹ ਤਾਂ ਸਿੰਥੈਟਿਕ ਡਰੱਗ ਦਾ ਇਸ਼ੂ ਹੈ। ਔਰ 850 ਕਰੋੜ ਦੀ ਜਾਂ 8,500 ਕਰੋੜ ਦੀ ਜਿਹੜੀ ਸਿੰਥੈਟਿਕ ਡਰੱਗ ਹੈ ਉਹ ਪੰਜਾਬ ਦੇ ਵਿੱਚ ਪ੍ਰੋਡਿਊਸ ਹੋਈ ਹੈ ਜਾਂ ਹੁੰਦੀ ਹੈ। ਸ਼ਸ਼ੀਕਾਂਤ ਨੇ ਵੀ ਇਸ ਤੇ ਬੇਸਡ ਹਾਈ ਕੋਰਟ 'ਚ ਵੀ ਗੱਲ ਕੀਤੀ ਔਰ ਮੀਡੀਆ 'ਚ ਵੀ ਕਲੀਅਰਲੀ ਆਇਆ। ਸੋ ਇਹਦੇ 'ਚ ਪਾਕਿਸਤਾਨ ਕਿੱਥੋਂ ਆ ਗਿਆ? ਜੇ ਤੁਹਾਡੀ ਸਿੰਥੈਟਿਕ ਡਰੱਗ ਪੰਜਾਬ ਦੇ ਵਿੱਚ ਲੱਗੀ ਹੋਈ ਹੈ, ਪੰਜਾਬ 'ਚ ਪ੍ਰੋਡਿਊਸ ਹੋ ਰਹੀ ਹੈ, ਇਹ ਤਾਂ ਕਸੂਰ ਨਹੀਂ ਹੈ ਨਾ ਪਾਕਿਸਤਾਨ ਦੇ ਸਮਗਲਰਾਂ ਦਾ ਤੇ ਨਾ ਕੋਈ ਇੰਡੀਅਨ ਸਿਸਟਮ ਦਾ। ਹਾਂ, ਇੰਡੀਅਨ ਸਿਸਟਮ ਦਾ ਹੈ ਕਿਉਂਕਿ ਉਹਨਾਂ ਨੇ ਏਜੰਸੀਆਂ ਨੇ ਜਿਹੜਾ ਤੁਹਾਨੂੰ ਖੁੱਲੀ ਛੁੱਟੀ ਦੇ ਛੱਡੀ, ਕਿਉਂਕਿ ਉਹਨਾਂ ਨੂੰ ਸੂਟ ਕਰਦਾ ਸੀ ਕਿ ਬਈ ਪੰਜਾਬ ਦੀ ਜਵਾਨੀ ਨੂੰ ਇਹ ਸਾਨੂੰ ਮਾਰ ਕੇ ਤਾਂ ਮਾਰ ਨਹੀਂ ਸਕੇ ਕਿ ਵੀ ਇਹਨਾਂ ਨੂੰ ਨਸ਼ਿਆਂ ਦੇ ਹਵਾਲੇ ਕਰ ਦਿਓ, ਉਹਦੇ ਥੱਲੇ ਮਾਰ ਦਿਓ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਵੀ ਇਹਨਾਂ ਨੇ ਇਹ ਬਿਲਕੁਲ ਠੀਕ ਗੱਲ ਵੱਲ ਇਸ਼ਾਰਾ ਕੀਤਾ ਕਿ ਇਹ ਸਾਰੇ ਭਾਈਵਾਲ ਨੇ, ਰਲੇ ਹੋਏ ਸੀ। ਹੁਣ ਇਹ ਕਿਉਂਕਿ ਡਰੱਗ ਮੁੱਦੇ ਤੇ 12 ਜਨਵਰੀ ਨੂੰ BJP ਨੇ ਕਿਹਾ ਕਿ ਜੀ ਅਮਿਤ ਸ਼ਾਹ ਅੰਮ੍ਰਿਤਸਰ 'ਚ ਆਏਗਾ, ਉੱਥੇ ਰੈਲੀ ਕਰੇਗਾ, ਉੱਥੋਂ ਗੱਲ ਸ਼ੁਰੂ ਕਰਨੀ ਹੈ। ਸੋ ਇਹਨਾਂ ਨੇ ਉਹਨੂੰ ਪ੍ਰੀਐਂਪਟ ਕਰਨ ਦੇ ਲਈ ਆਪਣੀ ਡੇਟ ਦੇ ਦਿੱਤੀ। ਨਾਲ ਹੀ ਹੁਣ ਬਾਦਲ ਨੇ ਕਿਹਾ ਜੀ ਇਹ ਤਾਂ ਜਾਗ੍ਰਿਤੀ ਬਹੁਤ ਚੰਗੀ ਗੱਲ ਹੈ, ਅਕਾਲੀ ਦਲ ਜੁਆਇਨ ਕਰੇਗਾ ਜੀ ਅਮਿਤ ਸ਼ਾਹ ਦੇ ਨਾਲ ਜਿਹੜਾ ਉਹ ਉਸ ਦੇ ਵਿੱਚ। ਸੋ ਕੁੱਲ ਮਿਲਾ ਕੇ ਇਹਨਾਂ ਦਾ ਹਾਲ ਹੁਣ ਇਹ ਹੈ ਅਕਾਲੀਆਂ ਦਾ, ਇਹਨਾਂ ਦੀ ਲੀਡਰਸ਼ਿਪ ਦਾ, ਇਹਨਾਂ ਨੂੰ ਉਹ ਪਤਾ ਨਹੀਂ ਲੱਗਦਾ ਵੀ ਕਿੱਥੇ ਹਨੇਰਾ ਹੈ ਤੇ ਕਿੱਥੇ ਚਾਨਣ ਹੈ, ਕਿੱਥੇ ਸੁੱਕੀ ਥਾਂ ਹੈ, ਕਿੱਥੇ ਗਿੱਲੀ ਥਾਂ ਹੈ। ਔਰ ਇਹ ਫਿਰ ਜਿਵੇਂ ਕੋ
ਹਿਰਨ ਕਈ ਵਾਰੀ ਤੁਸੀਂ ਡਰਾਈਵ ਕਰ ਰਹੇ ਹੋ ਇਧਰੋਂ ਇਧਰ ਨੂੰ ਦੌੜਦਾ ਹੈ, ਫਿਰ ਅੱਗੇ ਜਾ ਕੇ ਇਧਰੋਂ ਫਿਰ ਵਿੱਚ ਆ ਕੇ ਵੱਜਦਾ ਹੈ, ਮਰ ਜਾਂਦਾ ਫਿਰ। ਜੀ ਸੋ ਉਹ ਹੁੰਦਾ ਹੈ ਕਿ ਵੀ ਉਹਨੂੰ ਪਤਾ ਨਹੀਂ ਲੱਗਦਾ, ਉਹ ਡਿਸਾਈਡ ਹੀ ਨਹੀਂ ਕਰ ਸਕਦਾ ਵੀ ਕੀ ਕਰੇ। ਸੋ ਸਾਨੂੰ ਇਹ ਲੱਗਦਾ ਹੈ ਵੀ ਬਾਦਲ ਜਿਹੜਾ ਸਿਸਟਮ ਹੈ ਸਾਰਾ ਹੀ ਪਿਓ ਪੁੱਤਰ ਦੀ ਜੋੜੀ, ਉਹ ਇਸ ਦੁਬਿਧਾ 'ਚ ਨੇ ਵੀ ਹੁਣ ਕੀ ਕਰੀਏ। ਇੰਨਾ ਕੁ ਤਾਕਤ ਦਾ ਲਹੂ ਮੂੰਹ ਨੂੰ ਲੱਗਾ ਹੈ, ਛੱਡਣਾ ਠੁੱਡ ਮਾਰਨਾ ਕੁਰਸੀ ਨੂੰ, ਇਹ ਤਾਂ ਫਕੀਰਾਂ ਦਾ ਕੰਮ ਹੁੰਦਾ ਹੈ। ਜੀ ਇਹ ਤਾਂ ਪਹਿਲਾਂ ਹੀ ਗਰੀਡੀ ਪਿੱਗ ਨੇ ਤੇ ਬੀਬੀ ਬਿਠਾਈ ਆ ਉੱਤੇ ਹਰਸਿਮਰਤ ਕੌਰ ਬਾਦਲ, ਇੱਥੇ ਚੀਫ ਮਿਨਿਸਟਰੀ, ਡਿਪਟੀ ਚੀਫ ਮਿਨਿਸਟਰੀ, ਪੰਜਾਬ ਸਾਰਾ ਜਿਹੜਾ ਹੈ ਉਹ ਇਹਨਾਂ ਦਾ, ਜਿਵੇਂ ਕਿਸੇ ਦੇ ਕਹਿਣ ਮੁਤਾਬਕ ਭਾਈ ਕਿੰਨਾ ਹਾਜ਼ਮ ਹੈ, ਰੇਤਾ ਖਾ ਗਏ ਪੰਜਾਬ ਦਾ, ਬਜਰੀ ਖਾ ਗਏ, ਹੋਟਲ ਖਾ ਗਏ, ਬੱਸਾਂ ਖਾ ਗਏ, ਲੁੱਟ ਕੇ ਖਾ ਗਏ, ਜ਼ਮੀਨ ਖਾ ਗਏ। ਕਹਿੰਦੇ ਵੀ ਇਹ ਕਿੰਨਾ ਕਿ ਇਹਨਾਂ ਦਾ ਢਿੱਡ ਕਿੱਡਾ ਕਿ ਜਿਹਦੇ 'ਚ ਇੰਨਾ ਕੁਝ ਪਈ ਜਾਂਦਾ। ਜੀ ਹੁਣ ਮੈਨੂੰ ਲੱਗਦਾ ਵੀ ਢਿੱਡ ਪਾਟਣ ਤੇ ਆਇਆ। ਕਈ ਵਾਰੀ ਹੁੰਦਾ ਵੀ ਉਹ ਹੁੰਦਾ ਸੀ ਕਿ ਵੀ ਮਗਰਮੱਛ ਖਾਂਦਾ ਨਹੀਂ ਹੁੰਦਾ, ਉਹ ਸਵਾਲੋ ਕਰਦਾ। ਫਿਰ ਕੋਈ ਬੰਦਾ ਅੰਦਰ ਵੜ ਗਿਆ, ਕਹਿੰਦਾ ਉਹਦੇ ਕੋਲ ਚਾਕੂ ਸੀ, ਉਹਨੇ ਫਿਰ ਢਿੱਡ ਚਾਕ ਕੀਤਾ, ਫਿਰ ਹੋਰ ਵੀ ਨਿਕਲ ਆਏ ਹੋਣੇ ਜਿਹੜੇ ਕਈ ਸਵਾਲੋ ਕੀਤੇ। ਸੋ ਹੁਣ ਇਹਨਾਂ ਦਾ ਢਿੱਡ ਚਾਕ ਹੋਣ ਤੇ ਆਇਆ ਤੇ ਹੁਣ ਇਹਨਾਂ ਨੂੰ ਆ ਰਿਹਾ ਜੀ ਇਧਰੋਂ ਆ ਜਾਓ ਉਧਰੋਂ ਆ ਜਾਓ। ਇੰਨੀ ਵਾਰੀ ਪਹਿਲਾਂ ਨਹੀਂ ਨਜ਼ਰ ਆਇਆ ਵੀ ਬਾਰਡਰ ਦੇ ਉੱਤੋਂ ਆ ਰਹੇ। ਜੀ ਸੋ ਨਾਲ ਹੀ ਉਹਨੇ ਕਾਂਗਰਸ ਦੇ ਸੁਨੀਲ ਜਾਖੜ ਨੇ ਕਿਹਾ ਜੀ ਇਹ ਤਾਂ ਤੁਸੀਂ ਐਂਟੀ ਨੈਸ਼ਨਲ ਕਾਰਵਾਈ ਕਰ ਰਹੇ ਹੋ, ਕਿਉਂਕਿ BSF ਤਾਂ ਦੇਸ਼ ਦੀ ਜਿਹੜੀ ਹੈ ਫੋਰਸ ਹੈ ਔਰ ਇਹ ਦੇਸ਼ ਵਿਰੋਧੀ ਕਾਰਵਾਈ ਹੈ। ਇਹ ਉਹੀ ਸੁਨੀਲ ਜਾਖੜ ਹੈ ਜਿਹਦਾ ਪਿਓ ਬਲਰਾਮ ਜਾਖੜ ਜਿਹੜਾ ਸਪੀਕਰ ਵੀ ਸੀ ਔਰ ਇੰਦਰਾ ਗਾਂਧੀ ਦੇ ਬੜਾ ਨੇੜੇ ਸੀ, जिन्हें बयान दिता ਸੀ कि अगर देश की एकता अखंडता के लिए 2 करोड़ सिखों को भी मारना पड़ा तो हम इससे हिचकिचाएंगे नहीं। हुण ये सारे हिंदुत्वी ए ते बी टीमां ते ये बादल लाना चोरां दा जी ये सारे जिहड़े ने हुण अपनी खेड खेड रहे ने। सो इन्हां दा ਵੀਰ ਜਸਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਨਾਲ ਲੈਣੇ ਬ੍ਰੇਕ। ਵੀਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬੈਠੇ ਰਹੋ, ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।